ਅਗਲੀ ਖਬਰ ਵੱਲ ਚਲੀਏ। ਜੋ ਪਹਾੜੋਂ ਵਾਲਾ ਏਰੀਆ ਹੈ ਵਾਟਸਨ ਮੇਲ ਦੇ ਵਿੱਚ, ਉੱਥੇ ਪਹਾੜੋਂ ਰਿਵਰ ਬਹੁਤ ਬੁਰੀ ਤਰ੍ਹਾਂ ਫਲੱਡਡ ਹੋਇਆ ਸੀ। ਉਸ ਤੋਂ ਬਾਅਦ ਕਈ ਹਫ਼ਤੇ ਜੋ ਉੱਥੇ ਦੇ ਵਸਿੰਦੇ ਆ, ਉਹ ਸਟੇਟ ਤੋਂ, ਫੈਡਰਲ ਗਵਰਨਮੈਂਟ ਤੋਂ ਮਿੰਨਤਾਂ ਕਰਕੇ ਪੈਸੇ ਮੰਗਦੇ ਰਹੇ। ਆਪਾਂ ਪਹਿਲਾਂ ਵੀ ਦੱਸਿਆ, ਇਹ ਉਹ ਏਰੀਆ ਹੈ ਵਾਟਸਨ ਮਿਲ ਦੇ ਲਾਗੇ ਪਹਾੜੋਂ, ਬੜਾ ਪੂਅਰ ਏਰੀਆ ਆ। ਸਾਰੇ ਉੱਥੇ ਦੇ ਰਹਿਣ ਵਾਲੇ ਲੋਕ ਖੇਤਾਂ ਦੇ ਵਿੱਚ, ਫਾਰਮ ਦੇ ਵਿੱਚ ਕੰਮ ਕਰਦੇ ਆ, ਸੋ ਮਿਨੀਮਮ ਵੇਜ ਵਾਲੇ ਵਰਕਰਸ ਹੈਗੇ ਆ। ਤੇ ਬਹੁਤਿਆਂ ਦੇ ਘਰ ਜਿਹੜੇ ਆ 5-5 7-7 ਫੁੱਟ ਪਾਣੀ ਦੇ ਵਿੱਚ ਡੁੱਬ ਗਏ ਸੀ। ਤੇ ਫਾਈਨਲੀ ਅੱਜ ਜਿਹੜਾ ਉਹਨਾਂ ਨੂੰ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਇਹ ਕਿਹਾ ਗਿਆ ਆ ਵੀ ਉਹਨਾਂ ਨੂੰ ਜਿਹੜੀ ਫੰਡਿੰਗ ਆ, ਫੈਡਰਲ ਏਡ ਆ, ਉਹ ਮਿਲੂਗੀ ਕਾਫੀ ਹਫ਼ਤਿਆਂ ਦੇ ਬਾਅਦ। ਸੋ ਕਹਿੰਦੇ ਵੀ ਔਨ ਦਾ ਵੇ ਹੈਗੀ ਆ। ਈਵਨ ਦੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਮੌਂਟਰੇ ਤੇ ਹੋਰ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਕਾਉਂਟੀ ਸੀਗੀਆਂ, ਉਹਨਾਂ ਨੂੰ ਫੈਡਰਲ ਡਿਜ਼ਾਸਟਰ ਦੇ ਅੰਡਰ ਡਿਕਲੇਅਰ ਕਰ ਦਿੱਤਾ ਸੀ। 3000 ਦੇ ਕਰੀਬ ਰਹਿਣ ਵਾਲੇ ਪਹਾੜੋ ਟਾਊਨ ਦੇ ਲੋਕ, ਜੋ ਮੇਨਲੀ ਮਾਈਗਰੈਂਟ ਫਾਰਮ ਵਰਕਰਸ ਆ, ਮੇਨਲੀ ਸਪੈਨਿਸ਼ ਬੋਲਦੇ ਆ ਜਾਂ ਇੰਡੀਜੀਨੀਅਸ ਲੈਂਗੁਏਜ ਬੋਲਦੇ ਹੈਗੇ ਆ, ਉਹਨਾਂ ਨੂੰ ਹੁਣ ਫੈਡਰਲ ਗਵਰਨਮੈਂਟ ਵੱਲੋਂ ਹੈਲਪ ਮਿਲੂਗੀ। ਅਗਲੀ ਖਬਰ ਵੱਲ ਚਲੀਏ। ਕੁਛ ਹੀ ਜਿਹੜੇ ਮਿੰਟ ਪਹਿਲਾਂ ਓਕਲੈਂਡ ਦੇ ਇੱਕ ਕਨਵੀਨੀਅੰਸ ਸਟੋਰ ਦੇ ਵਿੱਚ ਸ਼ੂਟਿੰਗ ਹੋਈ ਹੈਗੀ ਆ। ਜਿਹੜੇ ਲੁਟੇਰੇ ਆ ਉਹ ਮਾਸਕ ਪਾ ਕੇ ਇਸ ਸਟੋਰ ਦੇ ਵਿੱਚ ਚਲੇ ਗਏ ਤੇ ਉੱਥੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਲੱਕਲੀ ਕਿਸੇ ਦੇ ਜ਼ਿਆਦਾ ਜਿਹੜੀ ਇੰਜਰੀ ਆ ਉਹ ਨਹੀਂ ਹੋਈ ਹੈਗੀ। ਇਹ ਮਾਰਕੀਟ 1 ਕਰਕੇ ਜੋ ਸ਼ੂਟਿੰਗ ਆ ਉੱਥੇ 12 ਸਟਰੀਟ ਦੇ ਉੱਥੇ ਹੋਈ ਹੈਗੀ ਆ। ਸੋ ਜਿਹੜੇ ਸਰਵੇਲੈਂਸ ਕੈਮਰਾਜ਼ ਆ, ਉਹਨਾਂ ਤੋਂ ਪਤਾ ਚੱਲ ਰਿਹਾ ਹੈਗਾ ਆ ਵੀ ਦੋਨੋਂ ਜਾਣੇ ਜਿਹੜੇ ਸੀ, ਇਹਨਾਂ ਨੇ ਮਾਸਕ ਪਾਏ ਹੋਏ ਸੀ ਤੇ ਸ਼ਰੇਆਮ ਆਏ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਸਟੋਰ ਦੇ ਉਹਨਾਂ ਨੇ ਕਿਹਾ ਵੀ ਮੈਂ ਹਜੇ ਨਾਮ ਨਹੀਂ ਆਪਣਾ ਡਿਸਕਲੋਜ਼ ਕਰਨਾ ਚਾਹੁੰਦਾ ਕੀ ਸਟੋਰ ਦਾ ਹੈਗਾ ਆ, ਪਰ ਓਕਲੈਂਡ ਇਸ ਟਾਈਮ ਬੜੀ ਬੈਡ ਸਿਚੁਏਸ਼ਨ ਦੇ ਵਿੱਚ ਚੱਲ ਰਿਹਾ ਆ। ਉੱਥੇ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ, ਲਗਭਗ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨੇ ਬਿਜ਼ਨੈਸਸ ਦੀ ਇੰਸ਼ੋਰੈਂਸ ਕਰਨੀ ਓਕਲੈਂਡ 'ਚ ਬੰਦ ਕਰ ਦਿੱਤੀ, ਜਾਂ ਜਿਹੜੇ ਕਰ ਰਹੇ ਆ ਉਹ ਰੇਟ ਜਿਹੜੇ ਆ ਬਹੁਤ ਹੀ ਜ਼ਿਆਦਾ ਹਾਈ ਹੋ ਗਏ ਹੈਗੇ ਆ। ਸਿਟੀ ਜੀ। ਆਫ ਓਕਲੈਂਡ ਦੇ ਇੱਕ ਕੌਂਸਲ ਮੈਂਬਰ ਨੋਏਲ ਗਾਲੋ ਨੇ ਕਿਹਾ ਵੀ ਜਿੱਥੇ ਅੱਜ ਸ਼ੂਟਿੰਗ ਹੋਈ ਆ, ਇਹ ਕੁਛ ਦਿਨ ਪਹਿਲਾਂ ਇੱਥੇ ਸੇਮ ਉਸ ਏਰੀਏ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ। ਸੋ ਬਹੁਤ ਹੀ ਜ਼ਿਆਦਾ ਕੁਛ ਜਿਹੜੇ ਸ਼ਹਿਰ ਆ ਓਕਲੈਂਡ, ਸੈਨ ਫਰਾਂਸਿਸਕੋ, ਬਲੇਹੋ, ਇਹਨਾਂ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਜੀ, ਜੀ ਬਿਲਕੁਲ। ਸਟੋਰਾਂ ਨੂੰ ਆਪਣੇ ਉੱਥੇ ਅੰਦਰ ਬੈਠਣ ਵਾਲੇ ਜਿਹੜੇ ਰੈਸਟੋਰੈਂਟਾਂ ਨੂੰ ਬੰਦ ਕਰਨੇ ਪੈ ਰਹੇ ਆ ਵੀ ਬ੍ਰੇਕ-ਇਨਸ ਇੱਕ-ਇੱਕ ਜਾਣੇ ਦੀ 2-2 ਵਾਰੀ ਬ੍ਰੇਕ-ਇਨ ਇੱਕੋ ਦਿਨ ਦੇ ਵਿੱਚ ਗੱਡੀਆਂ ਦਾ ਹੋਣਾ, ਇਹ ਆਮ ਜੀ ਗੱਲ ਵਰਤਾਰਾ ਜਿਹੜਾ ਉੱਥੇ ਬਣਦਾ ਜਾ ਰਿਹਾ ਆ। ਸਮੇਂ ਰਹਿੰਦੇ ਹੋਏ ਉੱਦਾਂ ਤਾਂ ਵੈਸੇ ਆਲਰੇਡੀ ਦੇਰੀ ਹੋ ਹੀ ਚੁੱਕੀ ਆਪਾਂ ਕਹਿ ਸਕਦੇ ਹਾਂ, ਪਰ ਜੇ ਇਸ ਦੇ ਉੱਤੇ ਨਾ ਕੀਤਾ ਜਾਵੇ ਤਾਂ ਲੋਕਾਂ ਦੇ ਵਿੱਚ ਨਿਰਾਸ਼ਾ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ।